We should try again. Pakistan Punjab Assembly Speaker on failed peace talks with New Delhi. ਪਾਕਿਸਤਾਨ ਦੇ ਓਵਰਆਲ ਡਿਪਟੀ ਪ੍ਰਾਈਮ ਮਿਨਿਸਟਰ ਨੇ ਇਸ਼ਾਕ ਡਾਰ ਉਹਨਾਂ ਨੇ ਕਿਹਾ ਕਿ ਜੀ ਦੇਖੋ ਸਾਡੇ ਜਿਹੜੇ ਨੇ ਉਹ ਸੰਬੰਧ ਚੰਗੇ ਹੋਣੇ ਚਾਹੀਦੇ ਨੇ, ਅਸੀਂ ਤਾਂ ਚਾਹੁੰਦੇ ਹੀ ਹਾਂ, ਪਰ ਟੈਂਗੋ ਤਾਂ ਦੋਵਾਂ ਦੇ ਨਾਲ ਹੁੰਦਾ। ਉਹ ਭਾਰਤੀ ਵਿਦੇਸ਼ ਮੰਤਰਾਲਾ ਕਹਿ ਰਿਹਾ ਕਿ ਟੀ ਫॉर ਟੈਂਗੋ ਹੀ ਨਹੀਂ ਹੁੰਦਾ, ਟੀ ਫॉर ਟੈਰਰਿਜ਼ਮ ਵੀ ਹੁੰਦਾ। ਤੁਸੀਂ ਟੈਰਰਿਜ਼ਮ ਕਰ ਰਹੇ ਹੋ ਔਰ ਇਸ ਲਈ ਜਦੋਂ ਇਹਨੂੰ ਤੁਸੀਂ ਬੰਦ ਕਰੋ ਫਿਰ ਤਾਂ ਅਸੀਂ ਦੇਖਦੇ ਹਾਂ ਵੀ ਅਸੀਂ ਕੀ ਕਰਨਾ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਬਾਰੇ ਨਾਲ ਕਿ ਪਾਕਿਸਤਾਨ ਦੇ ਹਾਕਮਾਂ ਨੂੰ ਭਾਰਤ ਨਾਲ ਦੋਸਤੀ ਕਰਨ ਦਾ ਬੜਾ ਚਾਅ ਚੜਿਆ ਰਹਿੰਦਾ। ਪਿਛਲੇ ਦਿਨੀ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸ਼ਾਕ ਡਾਰ ਨੇ ਕਿਹਾ ਸੀ ਕਿ ਪਾਕਿਸਤਾਨ ਭਾਰਤ ਨਾਲ ਦੋ ਤਰਫਾ ਵਪਾਰ ਕਰਨਾ ਚਾਹੁੰਦਾ। ਇਸ ਦੇ ਜਵਾਬ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਾਕਿਸਤਾਨ ਪਹਿਲਾਂ ਭਾਰਤ ਦੇ ਖਿਲਾਫ ਦਹਿਸ਼ਤਗਰਦੀ ਬੰਦ ਕਰੇ, ਫਿਰ ਅਸੀਂ ਦੇਖਾਂਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪੰਜਾਬੀ ਦਾ ਇਹ ਅਖਾਣ ਹੈ ਕਿ ਉਹ ਫਿਰੇ ਨੱਥ ਕਢਾਉਣ ਨੂੰ ਤੇ ਉਹ ਕਹੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ। ਹਾਲਾਂ ਇਹ ਜਿਹਨੂੰ ਮਿਸੋਜਿਨਿਸਟ ਅੱਜ ਕੱਲ੍ਹ ਕਹਿੰਦੇ ਨੇ ਜਾਂ ਮੇਲ ਸ਼ਾਵਨਿਸਟ ਕਾਮੈਂਟ ਹੈ ਕਿ ਭਾਈ ਉਹ ਬੀਬੀ ਵਿਚਾਰੀ ਐਕਸਪੈਕਟ ਕਰਦੀ ਹੈ ਵੀ ਮੈਨੂੰ ਇਹ ਨੱਥ ਕਢਾ ਕੇ ਦੇਗਾ ਅਤੇ ਉਹ ਅੱਗੋਂ ਕਹਿੰਦਾ ਵੀ ਮੈਂ ਤਾਂ ਤੇਰਾ ਨੱਕ ਵੱਢਣ ਨੂੰ ਫਿਰਦਾ। ਹੁਣ ਮੈਂ ਬਹੁਤ ਵਾਰੀ ਇਹ ਦੇਖਦਾ ਹਾਂ ਵੀ ਪਾਕਿਸਤਾਨ ਦੇ ਅੱਡ ਅੱਡ ਰੂਲਰਸ ਹਾਲਾਂ ਅੰਦਰੂਨੀ ਕੀ ਹੈ ਕੀ ਨਹੀਂ, ਅਸੀਂ ਇਸ 'ਤੇ ਕਮੈਂਟ ਨਹੀਂ ਕਰਦੇ। ਇਹਦੇ ਬਾਵਜੂਦ ਕਿ ਹਰ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਭਾਰਤ ਨੇ ਪਾਕਿਸਤਾਨ ਨੂੰ ਖੂੰਜੇ ਲਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। UN ਦੇ ਵਿੱਚ ਜੇ ਪਾਕਿਸਤਾਨ ਦਾ ਰਿਪਰੈਜ਼ੈਂਟੇਟਿਵ ਕਸ਼ਮੀਰ ਦੇ ਮੁੱਦੇ ਨੂੰ ਚੁੱਕ ਲੈਂਦਾ ਹੈ ਅਤੇ ਉਹ ਆਪਣਾ ਸਪੈਸ਼ਲ ਕਲੌਜ਼ ਰਾਈਟ ਟੂ ਰਿਪਲਾਈ ਦੇ ਥੱਲੇ ਪੂਰਾ ਜ਼ਹਿਰ ਉਗਲਦੇ ਨੇ। ਹੁਣ ਇਹਦੇ ਬਾਵਜੂਦ ਕਿ ਭਾਰਤ ਪਾਕਿਸਤਾਨ ਦੇ ਅੰਦਰ ਪਿਛਲੇ ਕਈ ਦਹਾਕਿਆਂ ਤੋਂ ਦਹਿਸ਼ਤਗਰਦੀ ਫੈਲਾਉਂਦਾ ਹੈ, ਉਹ ਬਲੋਚਿਸਤਾਨ ਹੋਏ, ਉਹ ਜਿਹੜੀ ਹੁਣ ਜੋ ਅਫਗਾਨਿਸਤਾਨ ਪਾਕਿਸਤਾਨ 'ਚ ਵੀ ਟਕਰਾਅ ਚੱਲ ਰਿਹਾ, ਜਿਹੜੀ ਤਹਿਰੀਕੇ ਤਾਲਿਬਾਨ ਹੈ, ਉਹ ਭਾਰਤ ਦੀ ਖੜੀ ਕੀਤੀ ਹੋਈ ਫੋਰਸ ਹੈ। ਕੁਲਭੂਸ਼ਣ ਯਾਦਵ ਸਭ ਤੋਂ ਵੱਡਾ ਪਾਕਿਸਤਾਨੀਆਂ ਦੇ ਹੱਥ ਦੇ ਵਿੱਚ ਕੈਚ ਹੈ, ਜਿਹੜਾ ਕਿਵੇਂ ਸੇਫ ਹਾਊਸ ਕਿੰਨੇ ਬਣਾ ਰਿਹਾ ਸੀ ਔਰ ਈਰਾਨ ਔਰ ਬਲੋਚਿਸਤਾਨ ਦੇ ਵਿੱਚ ਈਰਾਨ ਤੋਂ ਐਂਟਰ ਕਰਕੇ ਦਹਿਸ਼ਤਗਰਦੀ ਕਰ ਰਿਹਾ ਸੀ। ਹੁਣ ਅਜੇ 2 ਦਿਨ ਪਹਿਲੇ ਦੀ ਡੌਨ ਦੀ ਰਿਪੋਰਟ ਵਾਸ਼ਿੰਗਟਨ ਪੋਸਟ 'ਤੇ ਬੇਸ ਕੇ ਕਿਵੇਂ ਇੰਡੀਆ ਦੀਆਂ ਏਜੰਸੀਆਂ ਨੇ ਪਾਕਿਸਤਾਨ ਦੇ ਵਿੱਚ ਕਸ਼ਮੀਰੀ ਔਰ ਸਿੱਖ ਐਕਟਿਵਿਸਟ ਨੂੰ ਟਾਰਗੇਟ ਕੀਤਾ। ਮਈ ਦੇ ਮਹੀਨੇ 'ਚ 2024 'ਚ ਪਰਮਜੀਤ ਸਿੰਘ ਪੰਜਵੜ ਔਰ ਕਸ਼ਮੀਰ ਦੇ ਵੀ ਜਿਹੜੇ ਕਸ਼ਮੀਰੀ ਕੀਤੇ, ਕੋਈ ਮੁਜ਼ੱਫਰਾਬਾਦ 'ਚ ਨਮਾਜ਼ ਪੜ੍ਹਦਿਆਂ ਕੀਤਾ, ਕੋਈ ਘਰ ਵੜ ਕੇ ਕੀਤਾ, ਕੋਈ ਜਿਹਨੇ ਸਰਬਜੀਤ ਸਿੰਘ ਜਿਹੜਾ ਇਹਨਾਂ ਦਾ ਏਜੰਟ ਸੀ, ਜਿਹਨੇ ਬੰਬ ਧਮਾਕੇ ਕੀਤੇ ਸੀ ਜੇਲ੍ਹ 'ਚ, ਜਿਹਨੇ ਉਹਦਾ ਮਰਡਰ ਕੀਤਾ ਸੀ, ਉਹਨੂੰ ਮਾਰਿਆ ਇਹਨਾਂ ਦੇ। ਵਾਸ਼ਿੰਗਟਨ ਪੋਸਟ ਨੇ ਡੀਟੇਲ ਦਿੱਤੀ, ਡੌਨ ਨੇ ਉਹਦੇ 'ਤੇ। ਲੇਕਿਨ ਪਾਕਿਸਤਾਨ ਨੇ ਕਦੇ ਵੀ ਇਸ ਕਿਸਮ ਦੇ ਇਸ਼ੂ ਨੂੰ, ਔਰ ਭਾਰਤ ਦਾ ਜ਼ੋਰ ਲੱਗਾ ਹੁੰਦਾ ਹੈ ਪਾਕਿਸਤਾਨ ਨੂੰ ਇਹ ਸਾਬਤ ਕਰਨ 'ਤੇ ਵੀ ਐਪੀ ਸੈਂਟਰ ਆਫ ਟੈਰਰਿਜ਼ਮ ਹੈ, ਦਹਿਸ਼ਤਗਰਦੀ ਇੱਧਰ ਉੱਧਰ, ਕਦੇ ਵੀ ਇਹਨਾਂ ਨੇ ਜਿਹੜਾ ਉਹਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਨਹੀਂ। ਇਹਦੇ ਉਲਟ ਇਹਦੇ ਬਾਵਜੂਦ ਕਿ 5 ਅਗਸਤ 2019 ਨੂੰ ਜਦੋਂ ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਗਿਆ, ਉਸ ਤੋਂ ਬਾਅਦ ਪਾਕਿਸਤਾਨ ਨੇ ਜਿਹੜਾ ਐਲਾਨ ਕੀਤਾ, ਉਹ ਠੀਕ ਸੀ ਫੈਸਲਾ ਕਿ ਜੀ ਅਸੀਂ ਡਾਊਨਗ੍ਰੇਡ ਕਰ ਰਹੇ ਹਾਂ, ਹੁਣ ਹਾਈ ਕਮਿਸ਼ਨਰ ਨਹੀਂ ਹੋਣਗੇ, ਲੋਅਰ ਲੈਵਲ, ਬਾਕੀ ਸਰਵਿਸਿਜ਼ ਵੀ ਕੈਂਸਲ ਕੀਤੀਆਂ। ਟ੍ਰੇਡ ਤਾਂ ਹੈ ਹੀ ਸੀ ਪੰਜਾਬ ਨਾਲ, ਪਹਿਲਾਂ ਹੀ ਨਹੀਂ ਸੀ ਬਹੁਤੀ। ਲੇਕਿਨ ਹੁਣ ਐਸਾ 5 ਸਾਲ 'ਚ ਕੀ ਹੋਇਆ ਕਿ ਵੀ ਪਾਕਿਸਤਾਨ ਨੂੰ ਇਹ ਲੱਗਦਾ ਕਿ ਜੀ ਭਾਰਤ ਦੇ ਨਾਲ ਅਸੀਂ ਦੋਸਤਾਨਾ ਸੰਬੰਧ ਬਣਾਈਏ, ਅਸੀਂ ਟ੍ਰੇਡ ਕਰੀਏ, ਵਪਾਰ ਕਰੀਏ, ਤਰਲੇ ਕਰ ਰਹੇ ਨੇ। ਔਰ ਇਹ 2 ਖਬਰਾਂ ਮੈਂ ਇਸ ਹਵਾਲੇ ਨਾਲ ਦੱਸਾਂਗਾ ਕਿ ਵੀ ਇਹ ਨੱਥ ਕਢਾਉਣ ਅਤੇ ਨੱਕ ਵਢਾਉਣ ਦਾ ਚਲਨ ਕੀ ਹੈ। ਹੁਣ ਪਿਛਲੇ ਦਿਨਾਂ 'ਚ ਪੰਜਾਬ ਜਿਹੜੇ ਨੇ ਪੰਜਾਬ ਅਸੈਂਬਲੀ ਦੇ ਸਪੀਕਰ ਮਲਕ ਅਹਿਮਦ ਖਾਨ, ਉਹਨਾਂ ਦੀ ਸਟੇਟਮੈਂਟ ਸੀ ਜਿਹੜੀ ਕਿ ਹੈਡਲਾਈਨ ਇਹਨਾਂ ਦੀ ਇੰਡੀਅਨ ਏਜੰਸੀਆਂ, ਨਿਊਜ਼ ਏਜੰਸੀ PTI ਨੇ ਲਾਈ, ਵੀ ਸ਼ੁੱਡ ਟਰਾਈ ਅਗੇਨ ਪਾਕਿਸਤਾਨ ਪੰਜਾਬ ਅਸੈਂਬਲੀ ਸਪੀਕਰ ਔਨ ਫੇਲਡ ਪੀਸ ਟਾਕਸ ਵਿਦ ਨਿਊ ਦਿੱਲੀ। ਕਿ ਵੀ ਉਹਨਾਂ ਨੂੰ ਜਦੋਂ ਇਹ ਕਿਹਾ ਗਿਆ ਕਿ ਵੀ ਇਹ ਅਟਲ ਬਿਹਾਰੀ ਵਾਜਪਾਈ ਆਇਆ ਸੀ 1999 'ਚ, ਬਸ ਡਿਪਲੋਮੇਸੀ ਸੀ ਔਰ ਦੂਜਾ ਫੇਲ ਹੋਇਆ, ਉਹਨੇ ਕਿਹਾ ਈਵਨ though the chance was missed we should try again
ਕਿ ਹੁਣ ਸਾਨੂੰ ਫਿਰ ਕੋਸ਼ਿਸ਼ ਕਰਨੀ ਚਾਹੀਦੀ ਹੈ ਭਾਰਤ ਦੇ ਨਾਲ ਦੋਸਤੀ ਕਰਨ ਦੀ, ਵਪਾਰ ਕਰਨ ਦੀ ਔਰ ਇਹ ਉਹ। ਹੁਣ ਇਹ ਤਾਂ ਸਮਝ ਆਇਆ ਵੀ ਉਹਨੇ ਸਪੀਕਰ ਨੇ ਕਿਹਾ ਸੀ, ਮੈਂ ਦੇਖ ਲਈ ਸੀ ਖਬਰ ਪਰ ਮੈਂ ਉਹਦੇ 'ਤੇ ਰਿਐਕਟ ਨਹੀਂ ਸੀ ਕੀਤਾ। ਹੁਣ 2 ਦਿਨ ਪਹਿਲਾਂ ਜਿਹੜੇ ਪਾਕਿਸਤਾਨ ਦੇ ਓਵਰਆਲ ਡਿਪਟੀ ਪ੍ਰਾਈਮ ਮਿਨਿਸਟਰ ਨੇ ਇਸ਼ਾਕ ਡਾਰ ਵੀ ਕਹਿੰਦੇ ਨੇ, ਸ਼ਾਇਦ ਇਸ਼ਾਕ ਡਾਰ ਹੈ, ਡੱਡੇ ਨਾਲ ਹੈ, ਇਸ਼ਾਕ ਡਾਰ, ਉਹਨਾਂ ਨੇ ਬੜਾ ਰੋਮਾਂਟਿਕ ਵਰਡ ਯੂਜ਼ ਕੀਤਾ। ਉਹਨਾਂ ਨੇ ਕਿਹਾ ਕਿ ਜੀ ਦੇਖੋ ਸਾਡੇ ਜਿਹੜੇ ਨੇ ਉਹ ਸੰਬੰਧ ਚੰਗੇ ਹੋਣੇ ਚਾਹੀਦੇ ਨੇ, ਅਸੀਂ ਤਾਂ ਚਾਹੁੰਦੇ ਹੀ ਹਾਂ, ਪਰ ਟੈਂਗੋ ਤਾਂ ਦੋਵਾਂ ਦੇ ਨਾਲ ਹੁੰਦਾ। ਹੁਣ ਟੈਂਗੋ ਪੁਰਾਣੇ ਸਟਾਈਲ ਦਾ ਡਾਂਸ, ਜਦੋਂ ਅਜੇ ਰੌਕ ਐਂਡ ਰੋਲ ਜਾਂ ਕੰਧਾਂ ਨਾਲ ਸਿਰ ਮਾਰਨ ਦਾ ਰਿਵਾਜ ਨਹੀਂ ਸੀ ਜਾਂ ਨੋਇਜ਼ ਦਾ, ਤੇ ਜਿਹੜਾ ਇੱਕ ਵੈਸਟਰਨ ਸਿਵਲਾਈਜੇਸ਼ਨ ਦਾ ਜਿਹਦੇ 'ਤੇ ਜਿਹੜਾ ਉਹ ਟੈਂਗੋ ਡਾਂਸ ਸੀ, ਜਿਹਦੇ ਬੜਾ ਸਿਵਲਾਈਜ਼ਡ ਉਹਨਾਂ ਦਾ। ਹੁਣ ਉਹਨੇ ਤਾਂ ਆਪਣੇ ਵੱਲੋਂ ਕਿਹਾ ਕਿ ਜੀ ਟੈਂਗੋ ਤਾਂ ਫਿਰ 2 ਨਾਲ ਹੀ ਹੁੰਦਾ, ਵੀ ਅਸੀਂ ਤਾਂ ਦੋਸਤੀ ਚਾਹੁੰਦੇ ਹਾਂ, ਭਾਰਤ ਵੀ ਕਰੇ। ਹੁਣ ਉਹਦਾ ਜਵਾਬ ਅੱਜ ਇੰਡੀਆ ਦੇ ਜਿਹੜੇ ਐਕਸਟਰਨਲ ਅਫੇਅਰਸ ਮਿਨਿਸਟਰੀ, ਵਿਦੇਸ਼ ਮੰਤਰਾਲੇ, ਉਹਦੇ ਸਪੋਕਸਪਰਸਨ ਉਹਨੇ ਜਸਵਾਲ ਨੇ ਦਿੱਤਾ ਹੈ, ਔਰ ਉਹਦੀ ਹੈਡਲਾਈਨ ਲਾਈ ਹੈ, ਰੈਲੇਵੈਂਟ ਟੀ ਵਰਡ ਇਜ਼ ਟੈਰਰਿਜ਼ਮ not tango. New Delhi on Pak Deputy Prime Minister's to tango comment ਕਿ ਜੀ ਟੈਂਗੋ ਲਈ 2 ਚਾਹੀਦੇ ਨੇ। ਉਹ ਭਾਰਤੀ ਵਿਦੇਸ਼ ਮੰਤਰਾਲਾ ਕਹਿ ਰਿਹਾ ਕਿ ਟੀ ਫॉर ਟੈਂਗੋ ਹੀ ਨਹੀਂ ਹੁੰਦਾ, ਟੀ ਫॉर ਟੈਰਰਿਜ਼ਮ ਵੀ ਹੁੰਦਾ। ਤੁਸੀਂ ਟੈਰਰਿਜ਼ਮ ਕਰ ਰਹੇ ਹੋ ਔਰ ਇਸ ਲਈ ਜਦੋਂ ਇਹਨੂੰ ਤੁਸੀਂ ਬੰਦ ਕਰੋ ਫਿਰ ਤਾਂ ਅਸੀਂ ਦੇਖਦੇ ਹਾਂ ਵੀ ਅਸੀਂ ਕੀ ਕਰਨਾ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਇਹ ਪਹਿਲਾਂ ਟੈਰਰਿਜ਼ਮ ਬੰਦ ਕਰਨ। The relevant T word is terrorism, not tango, Jaswal said when asked about Ishaq Dar's remarks on joint talks. ਔਰ ਹੁਣ ਇਹ ਦੋਨੋਂ ਪਾਸਿਓਂ ਜੇ ਮੈਨੂੰ ਕਈ ਵਾਰੀ ਇਹ ਹੈਰਾਨੀ ਵੀ ਹੁੰਦੀ ਹੈ। ਹੁਣ ਤਾਂ ਅਸੀਂ ਕਹਿਣਾ ਵੀ ਬੰਦ ਕਰਤਾ, ਅਸੀਂ ਕਿਹਾ ਭਾਈ ਠੀਕ ਹੈ, ਜੇ ਹੁਣ ਆ ਜੋ ਕੁਛ ਮਿਡਲ ਈਸਟ 'ਚ ਹੋ ਰਿਹਾ ਗਜ਼ਾ ਦੇ ਵਿੱਚ, ਹੁਣ ਅੱਜ ਵੀ ਉਹਨਾਂ ਨੇ 30 ਹੋਰ ਬੰਦੇ ਮਾਰ ਦਿੱਤੇ ਨੇ ਇਜ਼ਰਾਈਲ ਨੇ। ਔਰ ਇਸ ਸਾਰੇ ਦੇ ਚੱਲਦੇ ਆ ਜੇ ਗੁਆਂਢ ਬੈਠੇ, ਮੈਨੂੰ ਕਈ ਵਾਰੀ ਅਫਸੋਸ ਇਸ ਗੱਲ ਦਾ ਹੁੰਦਾ ਹੈ ਵੀ ਅਸੀਂ ਜਦੋਂ ਇਹ ਰਿਗਰੈਟ ਕਰਦੇ ਹਾਂ ਵੀ ਸਾਡੀ ਸਟਰਗਲ ਖਾਲਿਸਤਾਨ ਦੀ, ਇੰਡੀਪੈਂਡੈਂਸ ਦੀ ਹੈ, ਕਾਸ਼ ਕੋਈ ਦੁਨੀਆ 'ਚ ਸਾਡਾ ਵੀ ਹੋਰ ਮੁਲਕ ਹੁੰਦਾ ਜਿਹੜਾ ਸਾਡੀ ਬਾਂਹ ਫੜਦਾ, ਜਾਂ ਕੋਈ ਵੀ ਸਾਡਾ ਹਮਦਰਦ ਮੁਲਕ ਹੁੰਦਾ। ਪਰ ਫਿਰ ਮੈਨੂੰ ਆਪਣੇ ਆਪ 'ਚ ਹੁੰਦਾ ਹੈ ਕਿ ਵੀ ਜੋ ਫਲਸਤੀਨ 'ਚ ਹੋ ਰਿਹਾ ਹੈ, ਜੋ ਹੁਣ ਲਬਨਾਨ 'ਚ ਹੈ, ਜੋ ਯਮਨ 'ਚ ਹੋ ਰਿਹਾ, ਜੋ ਸੀਰੀਆ 'ਚ ਹੋ ਰਿਹਾ, ਜੋ ਕਸ਼ਮੀਰ 'ਚ ਹੋ ਰਿਹਾ, ਇਹਨਾਂ ਦੇ ਤਾਂ 57 ਮੁਲਕ ਨੇ, 70% ਐਨਰਜੀ ਦੇ ਉੱਤੇ ਬੈਠੇ ਹੋਏ ਨੇ। ਇਹਨਾਂ 'ਚੋਂ ਤਾਂ 5 ਵੱਡੇ ਇਸਲਾਮਿਕ ਮੁਲਕਾਂ ਨੇ ਸੱਦ ਕੇ ਮੋਦੀ ਨੂੰ ਜਿਹੜਾ ਉਹ ਆਪਣਾ ਸਭ ਤੋਂ ਟੌਪ ਸਿਵਿਲੀਅਨ ਜਿਹੜਾ ਉਹ ਅਵਾਰਡ ਦਿੱਤਾ ਹੈ। ਹੁਣ ਇਸ ਸਾਰੇ ਨੂੰ ਤੁਸੀਂ ਕੀ ਕਹੋਗੇ? ਦੂਸਰੇ ਪਾਸੇ ਜੇ ਪਾਕਿਸਤਾਨ ਨੂੰ ਹਰ ਪਾਸਿਓਂ ਥੱਲਾ ਲਾਉਣ ਦੇ ਲਈ ਭਾਰਤ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਜਾਂ ਨਹੀਂ ਛੱਡਦੇ, ਉਹ ਇੰਟਰਨੈਸ਼ਨਲ ਪਲੇਟਫਾਰਮ ਹੋਏ, ਮੀਡੀਆ ਹੋਏ, ਦੂਜਾ, ਇਹਦੇ ਬਾਵਜੂਦ ਕਿ ਭਾਰਤ ਸਭ ਤੋਂ ਵੱਡਾ ਸਟੇਟ ਟੈਰਰ ਦੇ ਨਾਲ ਉਹਨੇ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜਿਆ 71 ਦੇ ਵਿੱਚ। ਇਹਨਾਂ ਕੋਲੋਂ ਤਾਂ ਫਿਰ ਉਹ ਬੰਗਲਾਦੇਸ਼ ਚੰਗਾ ਹੈ, ਘੱਟੋ ਘੱਟ ਭਾਵੇਂ ਛੋਟੀ ਜਿਹੀ ਟੈਰੀਟਰੀ ਆ ਉਹਨਾਂ ਦੀ, 90% ਘਿਰਿਆ ਹੋਇਆ ਇੰਡੀਆ ਨਾਲ, ਤੇ ਆਲਮੋਸਟ 4000 ਕਿਲੋਮੀਟਰ ਉਹਨਾਂ ਦਾ ਬਾਰਡਰ ਲੱਗਦਾ ਹੈ। ਉਹ ਪੂਰੀ ਹੁਣ ਜਿਹੜੀ ਨਵੀਂ ਹਕੂਮਤ ਆਈ ਅੱਖਾਂ ਤਾਂ ਦਿਖਾ ਰਹੇ ਨੇ, ਅਸੀਂ ਗੱਲ ਕਰਾਂਗੇ ਉਹਨਾਂ ਦੀ। ਸੋ ਮੈਂ ਕਿਹਾ ਵੀ ਉਹ ਕਹਿ ਰਹੇ ਨੇ ਵੀ ਆਓ ਟੈਂਗੋ ਕਰੀਏ, ਉਹ ਕਹਿੰਦੇ ਪਹਿਲਾਂ ਤੁਸੀਂ ਟੈਰਰਿਸਟ ਹੋ, ਪਹਿਲਾਂ ਆਪਣਾ ਟੈਰਰਿਜ਼ਮ ਛੱਡੋ। ਸੋ ਜੇ ਇਹਦੇ ਬਾਵਜੂਦ ਉਹਨਾਂ ਨੇ ਇਹੀ ਜਿਹੜੀ ਹੈ ਉਹ ਬੇਗੈਰਤੀ ਦਿਖਾਣੀ ਹੈ। ਹਾਲਾਂ ਮੈਨੂੰ ਯਾਦ ਹੈ ਕਿ ਵੀ ਇੱਕ ਐਕੈਡੈਮੀਸ਼ੀਅਨ ਜਿਨ੍ਹਾਂ ਨਾਲ ਮੈਂ 90s 'ਚ ਕੰਮ ਸ਼ੁਰੂ ਕੀਤਾ, ਉਹਨਾਂ ਨੂੰ ਉਹ ਐਜ਼ ਏ ਐਕੈਡੈਮਿਕ ਆਪਣੇ ਆਪ ਦੀ ਨਿਊਟਰੈਲਿਟੀ ਦਿਖਾ ਰਿਹਾ ਸੀ ਕਿ ਜੀ ਅਸੀਂ ਨਿਊਟਰਲ ਹੈ। ਉਹ ਕਹਿੰਦੇ ਜੀ ਦੇਖੋ ਤਾੜੀ ਤਾਂ ਜਿਹੜੀ ਹੈ ਉਹ 2 ਹੱਥ ਨਾਲ ਹੀ ਵੱਜਦੀ ਹੈ, ਦੋਵੇਂ ਪਾਸੇ। ਮੈਂ ਕਿਹਾ ਜੀ ਜ਼ਰੂਰ ਤਾੜੀ 2 ਹੱਥ ਨਾਲ ਵੱਜਦੀ ਹੈ, ਪਰ ਚਪੇੜ ਇੱਕ ਹੱਥ ਨਾਲ ਵੱਜਦੀ ਹੈ। ਜਦੋਂ ਇੱਕ ਜ਼ੋਰਾਵਰ ਧੱਕਾ ਕਰਦਾ ਹੈ, ਉਹ ਤਾੜੀ ਦੀ ਉਡੀਕ ਨਹੀਂ ਕਰ ਰਿਹਾ ਹੁੰਦਾ ਵੀ ਦੂਜਾ ਹੱਥ ਕਰੇਗਾ ਤੇ ਫਿਰ ਜਿਹੜਾ ਉਹ ਕੋਈ ਐਕਟੀਵਿਟੀ ਹੋਏਗੀ। ਸੋ ਇੱਕ ਪਾਸੇ ਤਾਂ ਉਹ ਖਿੱਚ ਕੇ ਕੱਸ ਕੇ ਚਪੇੜਾ ਮਾਰ ਰਹੇ ਨੇ ਪਾਕਿਸਤਾਨ ਦੇ ਮੂੰਹ ਤੇ ਇਹ ਟੈਂਗੋ ਕਰਨ ਨੂੰ ਫਿਰਦੇ ਨੇ। ਹੁਣ ਤੁਸੀਂ ਕੀ ਕਹਿ ਸਕਦੇ ਹੋ, ਬੇਗੈਰਤੀ ਹੈ ਜਾਂ ਕੀ ਹੈ? ਬੇਗੈਰਤੀ ਨਹੀਂ ਤਾਂ ਹੋਰ ਕੀ ਹੈ? ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਖਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ।